बैक टू न्यूज़ TV 84 ब्रेक तो बार होने से गलबात करते हैं अमेरिकन गुरुद्वारा प्रबंधक कमेटी के प्रधान सरदार जसवंत सिंह होठी जी ना ਜਿਹੜੇ कि इस वे सैन होजे कैलिफोर्निया तो साना फोन लाइन से जुड़ चुके हैं जी वीर जी वाहिगुरू जी का खालसा वाहिगुरू जी की फतेह। हाँ जी बहन जी वाहिगुरू जी का खालसा वाहिगुरू जी की फतेह जी। ਵੀਰ ਜੀ ਅੱਜ ਬੰਦੀ ਛੋੜ ਦਿਵਸ ਹੈ ਜਿਸ ਨੂੰ ਦੀਵਾਲੀ ਵੀ ਕਿਹਾ ਜਾਂਦਾ ਹੈ। ਇਸ ਦਿਨ ਦੇ ਮੌਕੇ ਤੁਸੀਂ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਸਭ ਤੋਂ ਪਹਿਲਾਂ ਪਹਿਲਾਂ ਤਾਂ ਸਭ ਨੂੰ ਜੀ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ। ਔਰ ਕੋਸ਼ਿਸ਼ ਕਰੀਏ ਕਿ ਉਸ ਗੁਰੂ ਨੂੰ ਯਾਦ ਕਰਦੇ ਹੋਏ ਜਿਹੜੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਦੋਂ ਉਹਨਾਂ ਨੂੰ ਕੈਦ ਕੀਤਾ ਗਿਆ ਔਰ ਉਹਨਾਂ ਦੀ ਰੂਹਾਨੀਅਤ ਸ਼ਕਤੀ ਨੂੰ ਦੇਖ ਕੇ ਮੌਕੇ ਦੀਆਂ ਹਕੂਮਤਾਂ ਨੂੰ ਉਹਨਾਂ ਨੂੰ ਛੱਡਣਾ ਪਿਆ। ਔਰ ਇਹ ਇਤਿਹਾਸ ਗਵਾਹ ਹੈ ਕਿ ਉਹਨਾਂ ਦੇ ਨਾਲ ਉਸ ਵੇਲੇ ਦੇ ਜਿਹੜੇ ਬਾਕੀ 52 ਰਾਜੇ ਸੀ ਉਹਨਾਂ ਨੂੰ ਵੀ ਗੁਰੂ ਮਹਾਰਾਜ ਨੇ ਉਸ ਕਿਲੇ ਦੇ ਵਿੱਚੋਂ ਉਹਨਾਂ ਦੀ ਰਿਹਾਈ ਕਰਵਾਈ। ਔਰ ਇਤਿਹਾਸ ਬੜਾ ਲੰਬਾ ਹੈ ਔਰ ਸਾਨੂੰ ਫਖਰ ਕਰਨਾ ਚਾਹੀਦਾ ਅੱਜ ਦੇ ਦਿਨ ਕਿ ਆਪਣੇ ਗੁਰੂਆਂ ਦੀ ਕਿਰਤ ਕਮਾਈ ਦੇ ਉੱਤੇ ਔਰ ਉਹਨਾਂ ਦੀ ਰੂਹਾਨੀਅਤ ਦੇ ਉੱਤੇ ਕਿ ਉਹਨਾਂ ਨੇ ਸਮੁੱਚੀ ਮਨੁੱਖਤਾ ਦਾ ਜਿਹੜਾ ਸੀ ਉਹ ਭਲਾ ਕੀਤਾ। ਜੀ ਬਿਲਕੁਲ ਬਿਲਕੁਲ। ਹਾਂਜੀ ਤੇ ਵੀਰ ਜੀ ਜਿਸ ਤਰ੍ਹਾਂ ਅਸੀਂ ਲਗਭਗ 400 ਸਾਲ ਪਹਿਲਾਂ 52 ਰਾਜਿਆਂ ਨੂੰ ਐਜ਼ ਯੂ ਸੈਡ ਕਿ ਗੁਰੂ ਸਾਹਿਬ ਵੱਲੋਂ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਵਾਉਣ ਦੀ ਖੁਸ਼ੀ ਤਾਂ ਮਨਾਉਂਦੇ ਹਾਂ, ਪਰ ਜਿਹੜੇ ਵੀਰ ਪਿਛਲੇ 20 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਹਨ ਉਹਨਾਂ ਦੀ ਬੰਦ ਖੁਲਾਸੇ ਕਰਵਾਉਣ ਲਈ ਅਸੀਂ ਕੋਈ ਯਤਨ ਨਹੀਂ ਕਰਦੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੇਰਾ ਤਾਂ ਖਿਆਲ ਭੈਣ ਜੀ ਇਹ ਆਪੇ ਯਤਨ ਬੜੇ ਹੋਏ ਆ ਇਸ ਇਸ਼ੂ ਦੇ ਉੱਤੇ, ਪਰ ਆਪ ਵੀ ਇਤਿਹਾਸ ਤੋਂ ਜਾਣੂ ਕਿ ਪਿਛਲੇ ਦਿਨਾਂ ਦੇ ਵਿੱਚ ਭਾਈ ਗੁਰਬਖਸ਼ ਸਿੰਘ ਹੋਣਾ ਨੇ ਕਹਿੰਦੇ ਮਰਨ ਵਰਤ ਰੱਖ ਕੇ ਉਹਨਾਂ ਦੀ ਸਿੰਘਾਂ ਦੀ ਰਿਹਾਈ ਲਈ ਇੱਕ ਬੜਾ ਚੰਗਾ ਕਦਮ ਚੱਕਿਆ ਜੀ। ਬਿਲਕੁਲ। ਔਰ ਸਮੇਂ ਦੇ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੇ ਉਹਨਾਂ ਨੇ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕਿਵੇਂ ਉਹਨਾਂ ਦਾ ਉਹ ਜਿਹੜਾ ਸਾਰਾ ਸੰਘਰਸ਼ ਸੀ ਉਹਨੂੰ ਤਾਰ ਪੀਟੋ ਕੀਤਾ। ਕਹਿਣ ਤੋਂ ਭਾਵ ਅਪਰਾਧੇ ਬੜੇ ਹੋ ਰਹੇ ਨੇ ਔਰ ਸਾਡਾ ਇਹ ਦਿਖਾਂਤ ਆ ਕਿ ਜਿੰਨੀਆਂ ਸਾਡੀਆਂ ਕੁਰਬਾਨੀਆਂ ਸੀ ਜਿੰਨੀਆਂ ਸਾਡੀਆਂ ਸ਼ਹਾਦਤਾਂ ਸੀ ਔਰ ਸਾਡੇ ਲੀਡਰ ਸਾਹਿਬਾਨਾਂ ਨੇ ਆਪਣੀ ਕੁਰਸੀ ਦੀ ਖਾਤਰ ਇਹ ਸਾਰਾ ਕੁਝ ਮਿੱਟੀ ਘੱਟੇ ਦੇ ਵਿੱਚ ਰੋਲਿਆ। ਇਹਦਾ ਇਹ ਨਹੀਂ ਮਤਲਬ ਜੋ ਤੁਹਾਡੇ ਯੋਧੇ ਜਰਨੈਲ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਕਿ ਸਿੱਖ ਕੌਮ ਉਹਨਾਂ ਨੂੰ ਯਾਦ ਨਹੀਂ ਕਰਦੀ। ਜਦੋਂ ਵੀ ਕਿਤੇ ਬੜੇ ਬੜੇ ਪ੍ਰੋਗਰਾਮ ਹੁੰਦੇ ਨੇ ਆ ਯੂਬਾ ਸਿਟੀ ਦਾ ਨਗਰ ਕੀਰਤਨ ਆ ਰਿਹਾ ਹਰ ਸਾਲ ਹੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਔਰ ਉਹ ਜਿਹੜੇ ਸਾਡੇ ਕੈਦੀ ਵੀਰ ਜਿਹੜੇ ਮੇਰਾ ਖਿਆਲ ਸਾਰੀਆਂ ਉਮਰਾਂ ਹੀ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਲੰਘਾਤੀਆਂ ਔਰ ਸਾਡੇ ਜਿਹੜੇ ਕਈ ਐਸੀਆਂ ਸੰਸਥਾਵਾਂ ਨੇ ਜਿਵੇਂ ਜਸਟਿਸ ਅਜੀਤ ਸਿੰਘ ਜੀ ਬੈਂਸ ਅਤੇ ਹੋਰ ਇਹੋ ਜਿਹੇ ਬਹੁਤ ਆਗੂ ਨੇ ਜਿਨ੍ਹਾਂ ਨੂੰ ਅੱਖਾਂ ਤੋਂ ਦਿਸਣੋਂ ਵੀ ਹਟ ਗਿਆ ਔਰ ਉਹਨਾਂ ਦੀ ਸਰੀਰਕ ਜਿਹੜਾ ਬਲ ਵੀ ਘਟ ਗਿਆ ਔਰ ਇਹਨਾਂ ਚੀਜ਼ਾਂ ਨੂੰ ਉਹ ਹਿੰਮਤ ਕਰਦੇ ਕਰਦੇ ਅੱਜ ਬੁੱਢੇ ਹੋ ਗਏ। ਪਰ ਇਹ ਦਿਖਾਂਤ ਰਿਹਾ ਕਿ ਉਸ ਸਿੱਖੀ ਦੀ ਖਾਤਰ ਜੋ ਸਿੱਖਾਂ ਨੇ ਕੀਤਾ ਉਹਦਾ ਜਿਹੜਾ ਮੁੱਲ ਤੱਕ ਕੀ ਮੋੜਨਾ ਸੀ ਉਹਨਾਂ ਨੂੰ ਜਲਾਲਤ ਭਰੀ ਜਿਹੜੀ ਜ਼ਿੰਦਗੀ ਆ ਉਹ ਕੈਦ ਦੇ ਵਿੱਚ ਕੱਟਣੀ ਪੈ ਰਹੀ ਹੈ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਸ ਤਰ੍ਹਾਂ ਪੰਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਦਾ ਸ਼ਿਕਾਰ ਹੈ, ਬੀਜੇਪੀ ਦੀ ਹਿੰਦੂਤਵੀ ਵਿਚਾਰਧਾਰਾ ਦਾ ਇਸ ਵੇਲੇ ਪੰਜਾਬ ਦੇ ਵਿੱਚ ਵੀ ਬੋਲਬਾਲਾ ਹੈ। ਪੰਜਾਬ ਵਿੱਚ ਸਿੱਖੀ ਪ੍ਰਚਾਰ ਦੇ ਨਾਂ ਦੇ ਬਰਾਬਰ ਹੈ, ਪਰ ਅਸੀਂ ਕਰੋੜਾਂ ਰੁਪਏ ਦਿਨ ਦਿਹਾੜ ਮਨਾਉਣ ਦੇ ਅਤੇ ਆਤਿਸ਼ਬਾਜ਼ੀਆਂ ਦੇ ਉੱਪਰ ਲਗਾ ਦਿੰਦੇ ਹਾਂ। ਇਸ ਨਾਲ ਸਿੱਖੀ ਦਾ ਕੋਈ ਭਲਾ ਹੁੰਦਾ ਹੈ ਤੁਹਾਡੇ ਖਿਆਲ ਦੇ ਨਾਲ? ਅਸੀਂ ਤਾਂ ਜੀ ਜਿਸ ਗੁਰੂ ਘਰ ਦੇ ਵਿੱਚ ਪ੍ਰਬੰਧਕ ਹਾਂ ਉੱਥੇ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿਹੜੇ ਦੁਨਿਆਵੀ ਦੀਵੇ ਨੇ ਜਿਹੜੇ ਅੱਜ ਤੇਲ ਧਰਤੀ ਦੇ ਉੱਤੇ ਡੋਲ ਕੇ ਜਾਂ ਅਸੀਂ ਟੇਬਲਾਂ ਦੇ ਉੱਤੇ ਦੀਪਮਾਲਾ ਕਰਨੀ ਆ ਔਰ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅਸੀਂ ਚੰਗੇ ਚੰਗੇ ਪ੍ਰਚਾਰਕ ਸੱਦ ਕੇ ਜਿਹੜੇ ਸਾਡੇ ਅੰਦਰ ਗਿਆਨ ਦਾ ਦੀਵਾ ਹੈਗਾ ਉਹਨੂੰ ਅਸੀਂ ਜਾਲੀਏ। ਉਹ ਤਾਂ ਹੀ ਜਲੇਗਾ ਕਿ ਅਸੀਂ ਗੁਰਬਾਣੀ ਪੜ੍ਹਾਂਗੇ, ਗੁਰਬਾਣੀ ਵਿਚਾਰਾਂ ਨਾਲ ਜੁੜਾਂਗੇ ਔਰ ਗੁਰੂ ਘਰ ਜਾ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਾਂਗੇ। ਮੇਰਾ ਖਿਆਲ ਦੁਨਿਆਵੀ ਦੀਵੇ ਜਿਹੜੇ ਨੇ ਇਹ ਤੇ ਘੰਟੇ ਬਾਅਦ ਬੁੱਝ ਜਾਂਦੇ ਨੇ। ਕੋਸ਼ਿਸ਼ ਕਰੀਏ ਕਿ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਗੁਰਬਾਣੀ ਇਸ ਜੱਗ ਮੈਂ ਚਾਨਣ, ਉਹਦੇ ਚਾਨਣ ਦੇ ਵਿੱਚ ਜਿਹੜਾ ਅਸੀਂ ਆਪਣਾ ਜੀਵਨ ਆ ਉਹਨੂੰ ਬਸਰ ਕਰੀਏ। ਹਾਂਜੀ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਦੇ ਅੰਦਰ ਇਸ ਦਿਨ ਕਾਫੀ ਆਤਿਸ਼ਬਾਜ਼ੀ ਹੁੰਦੀ ਹੈ, ਕਾਫੀ ਸਾਰਾ ਫਾਇਰ ਵਰਕ ਹੁੰਦਾ ਹੈ, ਜਿਸ ਤਰ੍ਹਾਂ ਇਨਵਾਇਰਮੈਂਟਲ ਮਾਹਿਰਾਂ ਵੱਲੋਂ ਕਿਹਾ ਜਾ ਰਿਹਾ ਕਿ ਕਾਫੀ ਪੋਲੂਸ਼ਨ ਫੈਲਾ ਰਿਹਾ ਹੈ ਐਂਡ ਸ਼੍ਰੋਮਣੀ ਕਮੇਟੀ ਫਿਰ ਵੀ ਇਸ ਨੂੰ ਜਾਰੀ ਰੱਖਦੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਭੈਣ ਜੀ ਇਹੀ ਗੱਲ ਕਹਾਂਗਾ ਵੀ ਉਹੀ ਗੱਲ ਫਿਰ ਦੁਬਾਰਾ ਆ ਜਾਂਦੀ ਹੈ ਕਿ ਜਿਹੜੇ ਉਸ ਵੇਲੇ ਦੇ ਹਾਕਮ ਨੇ
ਸ਼੍ਰੋਮਣੀ ਕਮੇਟੀ ਨੂੰ ਕੱਲੇ ਦੀਵੇ ਬਾਲਣ ਲਈ ਨਹੀਂ, ਉੱਥੇ ਬਹੁਤ ਐਸੇ ਇਸ਼ੂ ਨੇ ਜਿਹੜੇ ਸਿੱਖੀ ਦੇ ਨਾਲ ਸੰਬੰਧਿਤ ਨੇ। ਲੋਕ ਚੀਕ ਕੇ ਕੋਰਟ ਕਚਹਿਰੀਆਂ ਦੇ ਵਿੱਚ ਜਾ ਕੇ ਉਹ ਮਸਲੇ ਹੱਲ ਕਰਾਉਣ ਨੂੰ ਫਿਰਦੇ ਨੇ। ਔਰ ਜੇ ਉਹ ਤੁਹਾਡੀ ਗੱਲ ਇੰਨੀ ਕਿ ਨਹੀਂ ਸੁਣ ਰਹੇ ਤੇ ਭਾਈ ਲੱਖਾਂ ਦੀ ਜਿਹੜੀ ਆਤਿਸ਼ਬਾਜ਼ੀ ਆ ਉਹ ਦਰਬਾਰ ਸਾਹਿਬ ਦੇ ਵਿੱਚ ਜਲਾ ਰਹੇ ਆ। ਔਰ ਆਪ ਖਬਰਾਂ ਦੇ ਵਿੱਚ ਦੇਖੋਗੇ ਕਿ ਕਿੰਨੇ ਅੱਜ ਉਹ ਭੁੱਖੇ ਢਿੱਡ ਜਿਹੜੇ ਨੇ ਉਹ ਰੋਟੀ ਤੋਂ ਬਿਨਾਂ ਸੌਂ ਰਹੇ ਨੇ। ਤੇ ਕੋਸ਼ਿਸ਼ ਕਰੀਏ, ਜਿਵੇਂ ਸ਼੍ਰੋਮਣੀ ਕਮੇਟੀ ਨੇ ਜੰਮੂ ਕਸ਼ਮੀਰ ਦੇ ਵਿੱਚ ਚੰਗਾ ਕੰਮ ਕੀਤਾ, ਲੋਕਾਂ ਨੇ ਸ਼ਲਾਘਾ ਵੀ ਕੀਤੀ। ਅੱਜ ਲੋੜ ਹੈ ਕਿ ਜਿਨ੍ਹਾਂ ਨੇ ਸੰਘਰਸ਼ ਕੀਤਾ, ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਣ ਦੀ ਬਜਾਏ ਕਿ ਅਸੀਂ ਆਤਿਸ਼ਬਾਜ਼ੀ ਤੇ ਲੱਖਾਂ ਜਿਹੜੇ ਰੁਪਈਏ ਖਰਚ ਕੇ, ਔਰ ਲੋੜ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਸੇਵਾ ਸੰਭਾਲ ਕਰਨ ਦੀ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਹੋਵੇ। ਔਰ ਸ਼੍ਰੋਮਣੀ ਕਮੇਟੀ ਇੱਕ ਬੜੀ ਵੱਡੀ ਸੰਸਥਾ, ਪਰ ਜੋ ਕੁਝ ਪਿਛਲੇ ਸਮੇਂ 'ਚ ਹੋ ਰਿਹਾ, ਮੇਰਾ ਖਿਆਲ ਹੈ ਸਾਰਾ ਕੁਝ ਜਿਹੜਾ ਸਿਆਸਤ ਤੋਂ ਪ੍ਰੇਰਿਤ ਹੈ। ਔਰ ਅਰਦਾਸ ਅਸੀਂ ਵੀ ਕਰਦੇ, ਤੁਸੀਂ ਵੀ ਕਰੋ ਸੱਚੇ ਪਾਤਸ਼ਾਹ ਕਿ ਆਪ ਬੋੜੀ ਕਰਨ, ਆਪ ਸਿੱਖ ਪੰਥ ਦੀ ਰੱਖਿਆ ਕਰਕੇ ਇਹਨਾਂ ਨੂੰ ਸਮੱਤ ਬਖਸ਼ਣ ਕਿ ਜਿਹਨਾਂ ਚੀਜ਼ਾਂ ਲਈ ਅਸੀਂ ਇਹਨਾਂ ਆਗੂਆਂ ਨੂੰ ਚੁਣਦੇ ਹਾਂ ਤੇ ਉਸ ਚੀਜ਼ ਦੇ ਉੱਤੇ ਇਹ ਪੂਰਾ ਉਤਰ ਸਕਣ। ਜੀ ਬਿਲਕੁਲ ਬਿਲकुल ਵੀਰ ਜੀ। ਤੇ ਵੀਰ ਜੀ, ਵਨ ਲਾਸਟ ਕੁਐਸਚਨ ਆਈ ਵੁਡ ਲਾਈਕ ਟੂ ਆਸਕ ਯੂ, ਤੁਹਾਡੇ ਕੋਲ ਜਾਣਨਾ ਚਾਹਾਂਗੇ ਵਨ ਲਾਸਟ ਕੁਐਸਚਨ, ਜਿਸ ਤਰ੍ਹਾਂ ਇਸ ਵੇਲੇ ਤੁਹਾਨੂੰ ਪੂਰੀ ਦੁਨੀਆ ਦੇ ਵਿੱਚ ਇਹ ਯੰਗ ਜਨਰੇਸ਼ਨ ਆ ਵੇਖ ਰਹੀ ਹੈ, ਸੁਣ ਰਹੀ ਹੈ, ਤੁਹਾਨੂੰ ਕੀ ਲੱਗਦਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਬੰਦੀ ਛੋੜ ਦਿਵਸ ਮਨਾਉਣਾ ਚਾਹੀਦਾ, ਔਰ ਐਨੀ ਹੋਰ ਸੁਨੇਹਾ ਤੁਸੀਂ ਸਿੱਖ ਕੌਮ ਦੇ ਨਾਮ ਦੇਣਾ ਚਾਹੋ TV 84 ਰਾਹੀਂ ਐਟ ਦੀ ਐਂਡ? ਮੇਰਾ ਖਿਆਲ ਆ ਜੀ ਕਿ ਸਾਰੇ ਪੇਰੈਂਟਸ ਨੂੰ ਇਹ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਲੈ ਕੇ ਅੱਜ ਗੁਰੂ ਘਰਾਂ ਦੇ ਵਿੱਚ ਜਾਣ, ਉੱਥੇ ਦੁਨਿਆਵੀ ਜੀਵੇ ਜਗਾਉਣ ਦੀ ਜਗ੍ਹਾ ਅੰਦਰ ਬਿਠਾਲ ਕੇ ਚੰਗੇ ਚੰਗੇ ਪ੍ਰਚਾਰਕਾਂ ਨੂੰ ਸੱਦ ਕੇ, ਕਿਉਂਕਿ ਸਾਡੇ ਜਿਹੜੇ ਇੱਥੇ ਦੇ ਬੱਚੇ ਜੰਪਲ ਨੇ ਔਰ ਉਹਨਾਂ ਨੂੰ ਕਈ ਵਾਰੀ ਲੈਂਗੁਏਜ ਦੀ ਪ੍ਰੋਬਲਮ ਵੀ ਆਉਂਦੀ ਹੈ। ਔਰ ਆਉਣ ਵਾਲੇ ਸਮੇਂ 'ਚ ਸਾਡੀ ਕੋਸ਼ਿਸ਼ ਚਾਹੀਦੀ ਆ ਕਿ ਸਾਡੇ ਪੜ੍ਹੇ ਲਿਖੇ ਜਿਹੜੇ ਪ੍ਰਚਾਰਕ ਨੇ ਉਹ ਸਾਡੇ ਇੱਥੋਂ ਦੇ ਬੱਚਿਆਂ ਦੀ ਬੋਲੀ ਦੇ ਵਿੱਚ ਉਹਨਾਂ ਨੂੰ ਬੰਦੀ ਛੋੜ ਦਿਵਸ ਦਾ ਇਤਿਹਾਸ ਜਿਹੜਾ ਉਹ ਸਰਵਣ ਕਰਾਉਣ। ਐਸੀ ਗੱਲ ਨਹੀਂ, ਜਿਹੜਾ ਇਤਿਹਾਸ ਇੱਥੋਂ ਦੇ ਜੰਪਲ ਬੱਚੇ ਜਿਹੜੇ ਨੇ ਉਹ ਇੱਕ ਵਾਰੀ ਸੁਣ ਲੈਂਦੇ ਨੇ ਔਰ ਉਹ ਆਪਣੇ ਮਨ ਦੇ ਵਿੱਚ ਵਸਾ ਕੇ ਆਪਣੇ ਪੇਰੈਂਟਸ ਨੂੰ ਵੀ ਕੁਐਸਚਨ ਕਰਦੇ ਨੇ ਕਿ ਅਗਰ ਭਾਈ ਬੰਦੀ ਛੋੜ ਦਿਵਸ ਦੀ ਮਹੱਤਤਾ ਇਹ ਹੈ ਤੇ ਤੁਸੀਂ ਇੰਨਾ ਚਿਰ ਜਿਹੜਾ ਇਹ ਰੀਤੀ ਰਿਵਾਜ, ਜਿਹੜੇ ਰਸਮੀ ਰੀਤੀ ਰਿਵਾਜ ਨੇ, ਉਹਨਾਂ ਵਿੱਚ ਕਿਉਂ ਫਸੇ ਰਹੇ ਹੋ। ਔਰ ਸਾਨੂੰ ਬੜੀ ਮਾਣ ਕਰਨਾ ਚਾਹੀਦਾ ਕਿ ਜਿਹੜੀ ਸਾਡੀ ਆਉਣ ਵਾਲੀ ਇੱਥੇ ਬਾਹਰ ਪ੍ਰਦੇਸ਼ਾਂ ਦੇ ਵਿੱਚ ਪੀੜ੍ਹੀ ਆ, ਉਹਨਾਂ ਨੇ ਪਿਛਲੇ 5-7 ਸਾਲਾਂ ਦੇ ਵਿੱਚ ਉਹ ਕੁਝ ਕਰ ਦਿਖਾ ਲਿਆ ਜਿਹੜਾ ਇੱਥੇ ਸਿੱਖ 100 ਸਾਲ ਨਹੀਂ ਕਰ ਸਕੇ। ਸੋ ਲੋੜ ਹੈ ਜੋਸ਼ ਤੇ ਹੋਸ਼ ਨੂੰ ਜੋੜਨ ਦੀ ਔਰ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਦੇ ਕੋਲ ਬਹਿ ਕੇ ਔਰ ਉਹ ਇਤਿਹਾਸ ਸਿੱਖਣ ਦੀ ਔਰ ਉਹ ਇਤਿਹਾਸ ਪੜ੍ਹਨ ਦੀ ਕਿ ਸਾਡਾ ਜਿਹੜਾ ਇਤਿਹਾਸ ਸੀ ਬੜਾ ਗੌਰਮਈ ਹੈ ਔਰ ਸਾਨੂੰ ਬੜਾ ਫਖਰ ਕਰਨਾ ਚਾਹੀਦਾ ਉਸ ਇਤਿਹਾਸ ਤੇ ਕਿ ਸਾਡੇ ਵੱਡਿਆਂ ਵਡੇਰਿਆਂ ਨੇ ਸਾਡੇ ਲਈ, ਮਨੁੱਖਤਾ ਲਈ ਕੀ ਕੰਮ ਕੀਤੇ, ਸਾਨੂੰ ਉਹਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ। ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਤੁਹਾਡੇ ਟਾਈਮ ਦੇ ਲਈ। ਹੁਣ ਵਕਤ ਹੋ ਗਿਆ ਇਜਾਜ਼ਤ ਲੈਣ ਦਾ, ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਹਾਂਜੀ ਭੈਣ ਜੀ, ਤੁਹਾਨੂੰ ਅਤੇ ਤੁਹਾਡੇ ਸਮੂਹ ਸਰੋਤਿਆਂ ਨੂੰ ਫਿਰ ਦੁਬਾਰਾ ਬੰਦੀ ਛੋੜ ਦਿਵਸ ਦੀ ਵਧਾਈ ਹੋਵੇ ਔਰ ਇਸ ਦਿਵਸ ਦੇ ਉੱਤੇ ਪ੍ਰਣ ਕਰੀਏ ਕਿ ਉਸ ਇਤਿਹਾਸ ਨੂੰ ਦੁਹਰਾਈਏ ਔਰ ਆਪਣੇ ਬੱਚਿਆਂ ਨੂੰ ਕੋਲ ਬਹਾ ਕੇ ਸੁਣਾਈਏ। ਕਿਸੇ ਵੀ ਭੁੱਲ ਚੁੱਕ ਲੇਖੇ ਦੀ ਜਾਂਚ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਤੁਹਾਨੂੰ ਵੀ ਤੇ ਤੁਹਾਡੇ ਪਰਿਵਾਰ ਨੂੰ ਵੀ TV 84 ਦੀ ਪੂਰੀ ਟੀਮ ਵੱਲੋਂ ਬੰਦੀ ਛੋੜ ਦਿਵਸ ਦੀ ਬਹੁਤ ਵਧਾਈ ਹੋਵੇ। ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।